ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰੀਏ, ਕਹਿ ਸਕਦੇ ਹਾਂ ਵੀ ਇੱਕ ਡਰੱਗ ਬਸਟ ਬਹੁਤ ਹੀ ਤਗੜੀ ਦੁਨੀਆ ਭਰ ਦੇ ਵਿੱਚ ਜਿਹੜੀ ਹੋਈ ਆ। ਇਹ ਵੀ ਪੂਰੀ ਨਾਟਕੀ ਢੰਗ ਦੇ ਨਾਲ ਫਿਲਮੀ ਸਟਾਈਲ ਦੇ ਵਿੱਚ ਇਸ ਨੂੰ ਸੀਜ਼ ਕੀਤਾ ਗਿਆ ਆ। ਕੋਲੰਬੀਆ, ਕੈਰੇਬੀਅਨ ਤੇ US ਦੀਆਂ ਜਿਹੜੀਆਂ ਪੁਲਿਸ ਵਾਲਿਆਂ ਨੇ, ਲਾ ਐਨਫੋਰਸਮੈਂਟ ਨੇ ਮਿਲ ਕੇ ਲਾਰਜੈਸਟ ਕੋਕੇਨ ਸ਼ਿਪਮੈਂਟ ਇਸ ਸਾਲ ਦੀ ਉਸ ਨੂੰ ਸੀਜ਼ ਕੀਤਾ ਆ। ਹਾਈ ਸਪੀਡ ਬੋਟ ਚੇਜ਼ ਹੋਈ ਸੀਗੀ। ਇਹ ਕੈਰੇਬੀਅਨ ਸੀ ਦੇ ਵਿੱਚ ਇਹ ਵਾਪਰੀ ਆ। ਜੁਆਇੰਟ ਆਪਰੇਸ਼ਨ ਸੀਗਾ ਕੋਲੰਬੀਅਨ ਨੇਵੀ, ਕੋਲੰਬੀਅਨ 에ਅਰ ਫੋਰਸ, ਜੁਆਇੰਟ ਇੰਟੈਲੀਜੈਂਸੀ ਟਾਸਕ ਫੋਰਸ, US ਸਦਰਨ ਕਮਾਂਡ ਤੇ ਇਹਨਾਂ ਨੇ ਜਿਹੜੀ ਕੋਕੇਨ ਆ ਉਹ ਜ਼ਬਤ ਕੀਤੀ ਆ। ਤੇ ਇਹਨਾਂ ਦੇ ਕੋਲ ਕਹਿੰਦੇ ਵੀ ਜਦੋਂ ਜ਼ਬਤ ਕੀਤੀ ਤੇ ਇਸ ਦੀ ਮਾਰਕੀਟ ਦੇ ਵਿੱਚ ਵੈਲਿਊ $113 ਮਿਲੀਅਨ ਦੱਸੀ ਜਾ ਰਹੀ ਆ। ਵੈਸਲ ਬੋਟ ਜਿਸ ਦਾ ਨਾਮ ਸੈਨ ਐਂਡਰੀਅਸ ਇਸਲਾ ਸੀ, ਕੋਲੰਬੀਅਨ ਨੇਵੀ ਨੇ ਦੱਸਿਆ ਆ। ਏਰੀਅਲ ਫੁਟੇਜ ਵੀ ਜਿਹੜੀ ਉਹਨਾਂ ਨੇ ਇਸ ਚੀਜ਼ ਦੀ ਜਾਰੀ ਕੀਤੀ ਆ। ਸੋ ਉਹਨਾਂ ਨੇ ਬੜੇ ਭੱਜਣ ਦੀ, ਇੱਧਰ ਉੱਧਰ ਖੱਬੇ ਸੱਜੇ ਹੋਣ ਦੀ ਕੋਸ਼ਿਸ਼ ਕੀਤੀ। ਇੱਥੋਂ ਤੱਕ ਕਿ ਕੋਕੇਨ ਦੇ ਜਿਹੜੇ ਪੈਕੇਟ ਆ ਉਹ ਵੀ ਪਾਣੀ ਦੇ ਵਿੱਚ ਸੁੱਟੇ, ਪਰ ਕਈ ਮੀਲ ਤੱਕ ਚੇਜ਼ ਕਰਨ ਤੋਂ ਬਾਅਦ ਦੇ ਵਿੱਚ ਇਹਨਾਂ ਨੇ ਇਸ ਨੂੰ ਕਾਰਗੋ ਨੂੰ ਜਿਹੜਾ ਆ ਉਹ ਨੀਲੇ ਜਿਹੜੇ ਤਰਪਾਲ ਦੇ ਨਾਲ ਲਗਾਉਣ ਦੀ ਵੀ ਕੋਸ਼ਿਸ਼ ਕੀਤੀ, ਪਰ ਫਾਈਨਲੀ ਜਿਹੜਾ ਆ ਉਹ ਫੜ ਲਿਆ ਗਿਆ। 3 ਕੋਲੰਬੀਅਨ ਮੂਲ ਦੇ, 1 ਹੋਂਡਰਸ ਦਾ, 1 ਵੈਨੇਜ਼ੁਏਲਾ ਉਸ ਟਾਈਮ ਇਹ ਸਪੀਡ ਬੋਟ ਦੇ ਉੱਤੇ ਸੀਗੇ, ਜਿਨ੍ਹਾਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਆ। 3355 ਕਿਲੋ ਕੋਕੇਨ, ਜਾਂ ਕਹਿ ਸਕਦੇ ਹਾਂ ਵੀ 3.7 ਟਨ ਜਿਹੜਾ ਡਰੱਗ ਆ ਇਸ ਜਿਹੜੀ ਹਾਈ ਸਪੀਡ ਚੇਜ਼ ਦੇ ਵਿੱਚ ਇਸ ਸਾਲ ਦੀ ਸਭ ਤੋਂ ਵੱਡੀ ਕੋਕੇਨ ਡਰੱਗ ਬਸ ਦੇ ਵਿੱਚ ਫੜਿਆ ਗਿਆ ਹੈਗਾ ਆ। ਨੇਵੀ ਦੀ ਵੀਡੀਓ ਜੋ ਆਈ ਹੈਗੀ ਆ ਉਹਦੇ ਵਿੱਚ ਆਫੀਸਰਸ ਜੋ ਆ ਉਹ ਦਿਖਾ ਰਹੇ ਆ ਕਿਸ ਤਰ੍ਹਾਂ ਆਫਲੋਡਿੰਗ ਕਰ ਰਹੇ ਆ। ਕਹਿੰਦੇ ਪਈ 100 ਦੀ ਗਿਣਤੀ ਦੇ ਵਿੱਚ ਵੱਡੇ ਵੱਡੇ ਪੈਕੇਜ ਜਿਨ੍ਹਾਂ ਦੇ ਵਿੱਚ ਕੋਕੀਨ ਸੀਗੀ। ਕਹਿੰਦੇ ਪਈ 8 ਮਿਲੀਅਨ ਡੋਜ਼ਸ ਸੀਗੀਆਂ ਜਿਹੜੀਆਂ ਇਹ ਖਾਸ ਕਰਕੇ ਨਾਰਥ ਅਮਰੀਕਾ 'ਚ ਪਹੁੰਚਣੀਆਂ। ਹੁਣ ਤੁਸੀਂ ਹਿਸਾਬ ਲਾ ਲਓ ਵੀ 8 ਮਿਲੀਅਨ ਲੋਕਾਂ ਨੇ ਉਹਨਾਂ ਦੇ ਕੋਲ ਇਹ ਜਾਣੀ ਸੀ, ਤੇ ਇਹ ਕਿੱਡਾ ਕੁ ਵੱਡਾ ਇਹਦੇ ਨਾਲ ਨੁਕਸਾਨ ਹੋਣਾ ਸੀ, ਕਿੰਨੇ ਕੁ ਲੋਕ ਮਰਨੇ ਸੀ, ਉਸ ਤੋਂ ਬਚਾਇਆ ਗਿਆ ਹੈਗਾ। ਅਟਾਰਨੀ ਜਨਰਲ ਦੇ ਆਫਿਸ ਨੇ ਇਹ ਕਿਹਾ ਆ ਵੀ ਡਰੱਗ ਬੋਟ ਤੇ 5 ਸਸਪੈਕਟ ਉਹ ਸਾਨੂੰ ਜਿਹੜੇ ਟਰਨਓਵਰ ਕਰ ਦਿੱਤੇ ਗਏ ਹੈਗੇ ਆ। ਕੋਲੰਬੀਆ ਤੇ US ਦਾ ਆਪਰੇਸ਼ਨ ਕੈਰੇਬੀਅਨ ਸੀ ਦੇ ਵਿੱਚ ਇਹ ਹੋਇਆ ਸੀ, ਜਿਸ ਟਾਈਮ ਦੇ ਉੱਤੇ ਬ੍ਰਿਟਿਸ਼ ਵਾਰਸ਼ਿਪ ਤੇ ਇੱਕ ਅਮਰੀਕਨ ਪੈਟਰੋਲ 에ਅਰਕ੍ਰਾਫਟ ਨੇ ਚੇਜ਼ ਕੀਤਾ ਇੱਕ ਬੋਟ ਨੂੰ ਜੋ ਕਿ ਬੜੀ ਤੇਜ਼ੀ ਦੇ ਨਾਲ ਜਾ ਰਹੀ ਸੀ। ਸੋ ਅਮਰੀਕਾ ਦੀ ਸਰਕਾਰ ਦੇ ਜਿਹੜੇ ਬੰਦੇ ਸੀ, ਇੱਥੇ ਦੀ ਆਫੀਸ਼ੀਅਲਸ ਤੇ ਇੰਗਲੈਂਡ ਦਾ ਵਾਰਸ਼ਿਪ, ਬ੍ਰਿਟਿਸ਼ ਵਾਰਸ਼ਿਪ ਤੇ ਕੈਰੇਬੀਅਨ ਦੇ ਜਿਹੜੀ ਫੋਰਸਿਸ ਹੈਗੀਆਂ ਆ, ਇਹਨਾਂ ਸਾਰਿਆਂ ਨੇ ਰਲ ਕੇ ਇਸ ਵੱਡੇ ਡਰੱਗ ਜਿਹੜਾ ਹੈਗਾ ਉਸ ਨੂੰ ਸੀਜ਼ ਕੀਤਾ ਹੈਗਾ। ਕੋਕੀਨ ਦੇ ਨੂੰ US ਵਰਜਨ ਆਈਲੈਂਡਸ ਦੇ ਜਿਹੜੇ ਪਾਣੀ ਆ ਉਹਨਾਂ ਦੇ ਵਿੱਚ ਸੀਜ਼ ਕੀਤਾ ਗਿਆ। ਸੋ ਤੁਹਾਨੂੰ ਦੱਸਦੀ ਜਾਈਏ ਇਹ ਡਰੱਗ ਕੋਲੰਬੀਆ ਤੋਂ ਹੀ ਆ ਰਹੀ ਸੀ। ਕੋਲੰਬੀਆ ਦੁਨੀਆ ਦਾ 60% ਕੋਕੀਨ ਨੂੰ ਪ੍ਰੋਡਿਊਸ ਕਰਦਾ ਹੈ। ਸੋ ਸਭ ਤੋਂ ਵੱਧ ਜਿਹੜੀ ਪ੍ਰੋਡਕਸ਼ਨ ਆ ਕੋਕੀਨ ਦੀ ਇਹ ਕੋਲੰਬੀਆ ਤੋਂ ਹੁੰਦੀ ਆ, ਤੇ ਸਭ ਤੋਂ ਵੱਧ ਜਿਹੜੀ ਵਾਇਲੈਂਸ, ਡਰੱਗ, ਨਾਰਕੋ ਸਾਰਾ ਕੁਝ ਇਹ ਕੋਲੰਬੀਆ ਤੇ ਇਕਵਾਡੋਰੀਅਨ ਨੇਵਸ ਤੇ ਦੇ ਵਿੱਚ ਹੁੰਦਾ ਹੈ। ਕੋਲੰਬੀਅਨ 에ਅਰ ਫੋਰਸ, ਕੋਲੰਬੀਅਨ ਨੇਵੀ, ਇਹ US ਦੀ ਜਿਹੜੀ ਨੇਵੀ ਤੇ ਬ੍ਰਿਟਿਸ਼ ਦੀ ਨੇਵੀ ਸਾਰੇ ਰਲ ਕੇ ਜਿਹੜੇ ਇਸ ਆਪਰੇਸ਼ਨ ਨੂੰ ਕਾਮਯਾਬ ਕਰਨ ਦੇ ਵਿੱਚ ਸਫਲ ਹੋਏ। ਜੀ, ਕੋਲੰਬੀਆ ਕਹਿੰਦੇ ਵੀ 60% ਦੁਨੀਆ ਦੀ ਜਿਹੜੀ ਕੋਕੇਨ ਆ ਉਹ ਪ੍ਰੋਡਿਊਸ ਕਰਦਾ ਆ। ਉੱਥੇ ਕਾਰਟੇਲਸ ਦਾ ਪੂਰਾ ਰਾਜ ਆ। ਨੈਟਫਲਿਕਸ ਤੇ ਨਾਰਕੋਸ ਕਰਕੇ ਇੱਕ ਹੈਗਾ ਆ, ਉਹਦੇ ਵਿੱਚ ਸਾਰਾ ਜਿਹੜਾ ਉਹ ਦਿਖਾਇਆ ਗਿਆ ਆ ਵੀ ਕਿਸ ਤਰੀਕੇ ਦੇ ਨਾਲ ਜਿਹੜਾ ਉਹ ਵੱਡੇ ਵੱਡੇ ਜਿਹੜੇ ਡਰੱਗ ਲਾਰਡ ਆ ਉਹ ਕੰਮ ਕਰਦੇ ਆ। ਪਿਛਲੇ ਮਹੀਨੇ ਇੱਕ ਸਰਚ ਤੇ ਰੈਸਕਿਊ ਮਿਸ਼ਨ ਦੇ ਵਿੱਚ 2 ਮਛੁਆਰੇ ਲੱਭਣ ਦੀ ਭਾਲ ਦੇ ਵਿੱਚ ਲੱਗੇ ਸੀਗੇ, ਪਰ ਕੋਲੰਬੀਆ ਦੀ ਨੇਵੀ ਨੂੰ ਇੱਕ ਸੈਮੀ ਸਬਮਰਸੀਬਲ ਵੈਸਲ ਜਿਹੜਾ ਪਾਣੀ ਦੇ ਥੱਲੋਂ ਦੀ ਜਾਂਦਾ ਆ ਉਹ ਲੱਭਾ, ਉਹਦੇ ਵਿੱਚ 4 ਟਨ ਕੋਕੇਨ ਸੀਗੀ। ਹੁਣ ਤੁਸੀਂ ਇਹ ਹਿਸਾਬ ਲਾ ਲਓ ਵੀ ਨਾਰਕੋ ਸਬ ਜਿਸ ਨੂੰ ਆਖਿਆ ਜਾਂਦਾ ਉਸ ਨੂੰ ਇੰਟਰਸੈਪਟ ਜਿਹੜਾ ਉਹ ਕਰ ਲਿਆ ਸੀਗਾ। ਇਹ ਜਿਹੜੀ ਆ ਉਹ ਪੌਣੇ 4 ਟਨ ਤਕਰੀਬਨ ਇਹ ਹੁਣ ਫੜੀ ਗਈ ਆ। ਸੋ ਇੰਨੇ ਜ਼ਿਆਦਾ ਜਿਹੜਾ ਡਰੱਗ ਆ ਇਸ ਪਾਸੇ ਵੱਲ ਨੂੰ ਆ ਰਿਹਾ ਆ, ਇਹ ਬਹੁਤ ਹਾਲਾਤ ਮਾੜੇ ਆ। ਅਮਰੀਕਾ ਚਾਹੇ ਕਈ ਫਰੰਟਸ ਦੇ ਉੱਤੇ ਲੜ ਰਿਹਾ ਆ, ਪਰ ਇੰਟਰਨਲੀ ਇਸ ਚੀਜ਼ ਦੇ ਵਿੱਚ ਇਸ ਟਾਈਮ ਕਹਿ ਲਓ ਵੀ ਧੂੰਆਂ ਨਿਕਲਿਆ ਪਿਆ। ਇਹ ਉਸ ਤੋਂ ਬਾਅਦ ਚ ਫੈਂਟਨਲ,
ਓਪੀਆਇਡਸ, ਇਹਨਾਂ ਸਾਰਿਆਂ ਦੇ ਕਰਕੇ ਬਹੁਤ ਜ਼ਿਆਦਾ ਨੁਕਸਾਨ ਓਵਰਆਲ ਸੁਸਾਇਟੀ ਦਾ, ਦੁਨੀਆ ਦਾ ਹੋ ਰਿਹਾ ਹੈ।